ਸਾਡੇ ਨਾਲ ਮੇਰੀ ਮਾਂ ਦੀ ਸਹੇਲੀ ਬਣੀ ਸੀ ਇੰਨੀ ਕੰਧ ਸੀ। ਅੱਛਾ ਉਧਰ ਇਹਨੇ ਪੌੜੀ ਲਾ ਲੈਣੀ ਉਧਰੋਂ ਉਹਨੇ ਲਾ ਲਈ ਕਬਾਲ ਕੌਰ ਨੇ ਕਬਾਲ ਕੌਰ ਦੇ ਪੋਤਰੇ ਪੂਤਰੇ ਹੋਣਗੇ ਉਧਰ। ਉਹ ਬੜੀ ਆਖੀ ਨਹੀਂ ਮੈਂ ਨਹੀਂ ਲੈਣੇ, ਮੈਂ ਤੇਰਾ ਸ਼ਾਇਦ ਡੱਬਾ ਛੁਬਾ ਸੋਨਾ ਨਹੀਂ ਲੈਣਾ। ਇਕਬਾਲ ਕੌਰ ਕਹਿੰਦੀ ਹਾਂ। ਅੱਛਾ ਮੇਰੀ ਮਾਂ ਆਖੇ ਭਲਗੇ ਤੂੰ ਵਾਗਰੂ ਕਾਟੇ ਸੰਦੇ ਬਿਆ। ਅੱਛਾ ਵਾਗਰੂ ਕਾਟਿਆਂ ਤੇ ਉਹਨੇ ਆਖਿਆ ਤੂੰ ਫੜ ਲੈ ਕਾਹ ਤੋਂ ਡਰਨੀ ਹੈ। ਉਹਨੇ ਫਿਰ ਦੋਵੇਂ ਫੜ ਲਏ, ਇੱਕ ਚਾਂਦੀ ਦਾ ਤੇ ਇੱਕ ਸੋਨੇ ਦਾ ਏਡਾ ਡੱਬਾ। ਅੱਛਾ ਉਹਦੇ ਕੋਲ ਤੁਸੀਂ ਅਮਾਨਤ ਦੇ ਤੌਰ ਤੇ ਰੱਖ ਕੇ ਆਏ। ਤੂੰ ਆਂਦਾ ਪੁੱਤ ਤੁਸੀਂ ਕੌਣ ਵਿੱਚ ਅੰਦਰ ਕੌਣ ਹੋ? ਉਹਨੇ ਆਖਿਆ ਵੇ ਬਾਬਾ ਸ਼ੁਕਰ ਹੈ ਤੂੰ ਆ ਗਏ। इसलिए ਉਹਨੇ ਬੂਹਾ ਲਾਇਆ ਦੇਖੋ ਤੇ 10-15 ਉਹਨੇ ਆਖਿਆ ਇੱਥੇ ਬਵੋ ਤੁਸੀਂ ਬੂਹਾ ਮਾਰ ਲਓ। ਉਹਨੇ ਕੀ ਕੀਤਾ ਸਿੱਖਾਂ ਹੀ ਲੁੱਟਣ ਦੀਆਂ ਨੇ ਇਸ਼ਟਾਂ ਸਾਡੀਆਂ। ਉਹਨੇ ਲਿਆ ਕੇ ਛੇਟੀ ਚੋਂ ਡੱਬੀ ਤੇ ਤੇਲ ਬੂਹੇ ਤੇ ਸੱਟ ਕੇ ਲਾ ਕੇ ਹੋ ਗਿਆ। ਅੱਛਾ ਅੱਗਾਂ ਲਾਤੀ ਅੱਗ ਲਾ ਦੀ ਸਿੱਕਾ ਜੂ ਲਟਣੀ ਤੇ ਇੱਥੇ ਹੀ ਮਰ ਜਾ। ਓਏ ਹੋਏ ਹੋਏ ਇਹਨੇ ਕੋਲ ਪੁੱਤਰ ਮੇਰੀ ਦਾਦੀ ਪੈਸੇ ਤੋਂ ਡਰਦੀ ਘਰੋਂ ਨਹੀਂ ਸੀ ਨਿਕਲੀ। ਤੇ ਉੱਥੇ ਰਹੀ ਹੈ ਕਿ ਆ ਗਈ ਸੀ? ਨਾ ਐਡੀ ਸਹੀ ਸੀ ਕਿ ਪੋਤਰੀ ਨਾਲ ਲੈ ਕੇ ਆ ਮੈਂ ਕੀ ਤੁਸੀਂ ਐਵੇਂ ਉਤਰੇ ਨਾ ਜਾਓ। ਸਾਰਾ ਪਿੰਡ ਧੀ ਸੀ ਪਿੰਡ ਧੀ ਦੇ ਕਰਨਾ ਕਰਦੀ ਕੁੱਪੀ ਚੱਲ ਜਾ ਜਾਓ ਤੁਸੀਂ ਮੈਂ ਜਾਣੇ। ਅੱਛਾ ਨਹੀਂ ਆਈ ਸੀ ਉੱਥੇ ਰਹੀ ਮਾਰ ਛੱਡੀ ਸਿੱਖਾਂ ਨੇ ਮਾਰ ਛੱਡੀ। ਦੌਲਤ ਸੀ ਉਹਦੇ ਕੋਲ ਪੈਸਾ ਤੇਲਾ ਓਏ ਹੋਏ ਹੋਏ ਉਹਦੇ ਉਥੋਂ 2-3 ਪਏ ਤਲਵਾਰਾਂ ਵਾਲੇ ਤੇ ਮਲਕਾਂ ਦੀ ਤੇਜ ਧੀ ਸੀ ਸੋਹਣੀ ਰੱਜ ਕੇ ਗੋਰੀ ਚਿੱਟੀ। ਅੱਛਾ ਉਹਨਾਂ ਖਿੱਚ ਲਈ ਰੋਂਦੀ ਕਰਲਾਂਦੀ ਤੋਰਾਈ। ਉਹਨਾਂ ਨਾ ਛੱਡਿਆ ਤਿੰਨ ਜਿਹੜੇ ਸਨ। ਉਹਨਾਂ ਦਵਾਰਾਂ ਤੇ ਬਾਜਰੇ ਹੁੰਦੇ ਸਨ ਮਾਂ ਦੀ ਦਵਾਰਾਂ ਬਾਜਰੇ ਤੇ ਤਰੋਵੇ ਤੇ ਇੱਕ ਉਧਰ ਮੁਸਲਮਾਨ ਸੀ। ਅੱਛਾ ਮੁਸਲਮਾਨ ਫਜ਼ਲ ਕਿਹੜੀ ਬਰਾਦਰੀ ਆਪਣੀ? ਸੰਧੂ ਜੱਟ। ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ? ਅੰਮ੍ਰਿਤਸਰ ਜ਼ਿਲ੍ਹਾ ਸੀ। ਜ਼ਿਲ੍ਹਾ ਸੀ ਪਿੰਡ ਸੁਰ ਸਿੰਘ ਝਬਾਲ ਸੀ। ਸੁਰ ਸਿੰਘ ਝਬਾਲ। ਹਾਂਜੀ 2 ਪਿੰਡ ਵਜਦੇ ਸੀ। ਅੱਛਾ 2 ਪਿੰਡ ਵਜਦੇ ਸੀ। ਸੁਰ ਸਿੰਘ ਝਬਾਲ। ਅੱਛਾ ਤੁਸੀਂ ਉੱਥੇ ਹੀ ਪੈਦਾ ਹੋਏ? ਉੱਥੇ ਹੀ ਰਹਿੰਦੇ ਸੀ ਆਪਸ ਵਿੱਚ ਇਕੱਠੇ? ਬੜਾ ਮੇਰੇ ਮਾਂ ਦੀ ਬੜਾ ਜੋਗ ਸੀ। ਉੱਥੇ ਜਿਹੜੇ ਸਿੱਖ ਰਹਿੰਦੇ ਸੀ ਉਹਨਾਂ ਦਾ ਕੋਈ ਤੁਸੀਂ ਨਾਂ ਸੁਣਿਆ ਹੋਣਾ? ਮੈਂ ਇੱਕ ਦਾ ਹੀ ਸੁਣਿਆ ਮਾਂ ਕੋਲੋਂ ਜਿਹੜੀ ਇਹਦੀ ਭੈਣ ਬਣੀ ਸੀ ਇਕਬਾਲ ਕੌਰ। ਉਹਦੇ ਧੀਆਂ ਪੁੱਤਰ ਹੋਏ ਅੱਗੋਂ ਮੈਨੂੰ ਛੋਟੀ ਜੀ ਸਮਝ ਇਧਰ ਆ। ਅੱਛਾ ਨਹੀਂ ਕੋਈ ਦੱਸਿਆ ਉਹਨਾਂ ਨੇ ਕਿਵੇਂ ਉਜੜੇ ਕਿਵੇਂ ਆਏ? ਦੱਸਿਆ ਸੀ ਮੇਰਾ ਦਾਦਾ ਜਿਹੜਾ ਸੀ ਉਹ ਆਲਮ ਸੀ ਮੌਲਵੀ ਸੀ। ਅੱਛਾ ਮਸਜਿਦ ਦਾ ਕੋਈ ਲੋੜਾ ਨਹੀਂ। ਅੱਛਾ ਇੱਕ ਮਿੰਟ ਮੌਲਵੀ ਸੀ ਤੇ ਫਿਰ ਮੌਲਵੀ ਤੇ ਫੌਤ ਹੋ ਗਿਆ। ਅੱਛਾ ਫੌਤ ਹੋ ਕੇ ਫਿਰ ਕਿਉਂ ਮੈਂ 2 ਭਰਾ ਸੇ ਤਿੰਨ ਇੱਕ ਭੈਣ 2-3। ਅੱਛਾ ਉਹ ਆਪਾਂ ਵੀ ਸਾਰੇ ਰਹੀਆਂ ਜਿਨ੍ਹਾਂ ਦਾ ਕੋਲ ਸੀ ਸ਼ਈਆਂ ਉਹ ਪੁੱਤਰ ਨਾਲ ਲੈ। ਸਾਡੇ ਨਾਲ ਮੇਰੀ ਮਾਂ ਦੀ ਸਹੇਲੀ ਬਣੀ ਸੀ ਇੰਨੀ ਕੰਧ ਸੀ। ਅੱਛਾ ਉਧਰ ਇਹਨੇ ਪੌੜੀ ਲਾ ਲੈਣੀ ਉਧਰੋਂ ਉਹਨੇ ਲਾ ਲਈ ਕਬਾਲ ਕੌਰ ਦੇ ਪੋਤਰੇ ਪੂਤਰੇ ਹੋਣਗੇ ਉਧਰ। ਉਹ ਬੜੀ ਆਖੀ ਨਹੀਂ ਮੈਂ ਨਹੀਂ ਲੈਣੇ, ਮੈਂ ਤੇਰਾ ਸ਼ਾਇਦ ਡੱਬਾ ਛੁਬਾ ਸੋਨਾ ਨਹੀਂ ਲੈਣਾ। ਇਕਬਾਲ ਕੌਰ ਕਹਿੰਦੀ ਹਾਂ। ਅੱਛਾ ਮੇਰੀ ਮਾਂ ਆਖੇ ਭਲਗੇ ਤੂੰ ਵਾਗਰੂ ਕਾਟੇ ਸੰਦੇ ਬਿਆ। ਅੱਛਾ ਵਾਗਰੂ ਕਾਟਿਆਂ ਤੇ ਉਹਨੇ ਆਖਿਆ ਤੂੰ ਫੜ ਲੈ ਕਾਹ ਤੋਂ ਡਰਨੀ ਹੈ। ਉਹਨੇ ਫਿਰ ਦੋਵੇਂ ਫੜ ਲਏ, ਇੱਕ ਚਾਂਦੀ ਦਾ ਤੇ ਇੱਕ ਸੋਨੇ ਦਾ ਏਡਾ ਡੱਬਾ। ਅੱਛਾ ਉਹਦੇ ਕੋਲ ਤੁਸੀਂ ਅਮਾਨਤ ਦੇ ਤੌਰ ਤੇ ਰੱਖ ਕੇ ਆਏ? ਹਾਂ ਮਾਨ ਉਹਨੇ ਜੋ ਮੰਨੇ ਨਾ ਮਾਂ ਦੀ ਮੇਰੀ ਮੰਨੇ ਨਾ ਆਖੇ ਚਲੋ ਜੇ ਸਾਲ ਨੂੰ ਆਏ 2 ਨੂੰ ਆਏ। ਅੱਛਾ ਤੇ ਤੂੰ ਮੇਰੀ ਮਾਨਤ ਤੇਰੀ ਲਾਈ ਮੋ ਵਾਗਰੂ ਕਾ ਤੇ ਤੇਰੀ ਸ਼ੈ। ਅੱਛਾ ਵਾਹਿਗੁਰੂ ਕਰਦੇ ਸੀ ਤੇ ਵਾਗਰੂ। ਅੱਛਾ ਵਾਵਾ ਪਿਆਰ ਸੀ ਉਹਨਾਂ ਨਾਲ? ਬੜਾ ਪਿਆਰ ਸੀ। ਰੋਂਦੀ ਸੀ। ਅੱਛਾ ਉਹਨਾਂ ਫਿਰ ਪਿੱਛੋਂ ਕੰਧ ਢਾ ਲੈਂਦੇ ਵਿੱਚ ਲਾ ਲਿਆ। ਅੱਛਾ ਤੁਹਾਡੇ ਨਾਲ ਸੀ ਘਰ ਉਹਨਾਂ ਦਾ? ਬਿਲਕੁਲ ਆ ਕੰਧ ਆਣੀ ਉਧਰ ਮੇਰੀ ਮਾਂ ਲੈ ਰਹੀ ਨਹੀਂ ਪੌੜੀ ਉਧਰ ਉਹਨੇ ਲਾ ਕੇ ਗੱਲਾਂ ਵੀ ਕਰ ਰਹੀਆਂ। ਅੱਛਾ ਗੱਲਾਂ ਕਰ ਰਹੀਆਂ ਤੁਸੀਂ ਆਪਸ ਚ ਇੱਕ ਦੂਜੇ ਦੇ ਘਰਾਂ ਜਾਂਦੀਆਂ ਵੀ ਹੋਣੀਆਂ? ਹਾਂ ਤੇ ਹੋਰ ਉਹਨਾਂ ਦੇ ਕੋਈ ਬੰਦੇ ਦਾ ਨਾਂ ਯਾਦ ਆ? ਬੰਦੇ ਦਾ ਨਹੀਂ ਯਾਦ ਭਈ। ਅੱਛਾ ਬੰਦੇ ਦਾ ਨਹੀਂ ਯਾਦ। ਵਾਹ ਹੁਣ ਜਾਏ ਉੱਥੋਂ ਅਸੀਂ ਵੱਡਾ ਪਿੰਡ ਸਾਡੇ 2 ਵਜੇ ਸੀ ਸੁਰ ਸਿੰਘ ਝਬਾਲ। ਤੇ ਸਹੀ ਸਲਾਮਤ ਆਏ ਸੀ ਕੀ ਦੱਸਦੇ ਨੇ? ਸਾਨੂੰ ਉਹ ਸਿੱਖ ਨੇ ਜਿਹੜਾ ਆਇਆ ਸੀ ਪੱਤੋਂ ਤੋਂ ਉਹ 200 ਮਰਬੇ ਦਾ ਮਾਲਕ ਸੀ। ਅੱਛਾ ਉਥੋਂ ਨਾ ਮੁਸਲਾ ਆਖਿਆ ਵੀ ਸਾਡੇ ਨਾਲ ਸਾਰੀ ਉਮਰ ਚੰਗੀ ਲੰਗੀ ਅਸੀਂ ਹੁਣ ਇਹਨੂੰ ਕੀ ਕਰਕੇ ਕਹੀ ਇਹਦਾ ਜਾਨ ਹੋਵੇ ਇਹ ਕੋਈ ਸ਼ਿਆ ਨਾ ਲੁੱਟੇ ਕੋਈ ਮਾਰਨ ਨਾ ਚਾ। ਉਹਨਾਂ ਟਰੱਕ ਚਲਾਏ। ਅੱਛਾ ਲਿਆਂਦੇ ਭਰ ਕੇ ਤੋਂ ਅੰਬਰਸਰ ਛੱਡ ਕੇ ਗਏ। ਅੱਛਾ ਅੰਮ੍ਰਿਤਸਰ ਛੱਡ ਕੇ ਗਏ ਮੁਸਲਮਾਨ। ਵਾਹ ਜੀ ਵਾਹ।
फिर मुसलमाना उन्हें की कीता उन्हें कीता भी उन्हें आख्या 12 पिंड सन नाल लागे लागे बारिश सौन भादर सी अच्छा बारिश पई तो ने ऐलान करा भी अपनी जेड़ी जरूरत दी शै ना तुसी ओ चुको अच्छा चुक के ते तुसी अपनी जाना बचाओ सिख तो जदों साडा मुसलमाना मारे उन्हें माई वीरो दरबार दी अच्छा ओ मारी साडा ने गुस्सा चढ़ गया मुसलमाना नु राणा नु फिर इन्हें वड टुक की अच्छा फिर इन्हें साडे पिंड 12 टुके सन पिंड ਤੁਹਾਡੇ ਪਿੰਡ ਦੇ ਵਿੱਚ ਵੱਡੇ ਉਥੋਂ ਫਿਰ ਉਹਨੇ ਨਾਲ ਮਿੰਟਰੀ ਕੱਲੀ ਸੀ ਅੱਛਾ ਨਾਲ ਜੀਪਾਂ ਦੇ ਕੇ ਅਸਲਾ ਦੇ ਕੇ ਵੀ ਇਹਨਾਂ ਨੂੰ ਅਮਨਾ ਮਾਂ ਛੱਡ ਕੇ ਆਉਣਾ ਜੀ ਵਾਹ ਜੀ ਵਾਹ ਛੱਡ ਕੇ ਆਏ ਫਿਰ ਮਾਫੀ ਮੰਗ ਰੋਣ ਤੇ ਹੋਰ ਕੋਈ ਨਹੀਂ ਹੋਰ ਇੱਥੇ ਫਿਰ ਆ ਗਏ ਰੋਲਦੇ ਖੋਲਦੇ ਆਉਣੇ ਹੁੰਦੇ ਤੇ ਭਾਈ ਅਸਾਂ ਕੀ ਕਰ ਲਿਆਉਣਾ ਕੁਛ ਨਹੀਂ ਸੀ ਕੁਛ ਵੀ ਨਹੀਂ ਲਿਆਂਦਾ ਉਸੇ ਤਰ੍ਹਾਂ ਨੂੰ ਕੁੰਜੀ ਫੜਾਈ ਤੁਸੀਂ ਐਸੇ ਪਿੰਡ ਦੇ ਵਿੱਚ ਆਏ ਫਿਰ ਨਹੀਂ ਬੜੇ ਫਿਰੇ ਨੇ ਪਿੰਡ ਅੱਛਾ ਤੁਹਾਡੀ ਜ਼ਮੀਨ ਹੈ ਸੀ ਉਧਰ ਹੈ ਪੁੱਤਰ ਉਹ ਮਿਲੀ ਇੱਧਰ ਆ ਕੇ ਕਿਉਂ ਮਾੜਾ ਹੋ ਗਿਆ 5-4 ਧੀਆਂ ਸਨ ਛੋਟੇ ਸਨ ਤੇ ਜਿਹੜਾ ਇੱਥੇ ਬੈਠੇ ਢਾਬੀ ਮੰਡੀ ਅੱਛਾ ਥੋਥੀਆਂ ਵੱਡੀਆਂ ਉੱਥੇ ਸਾਡੀ ਬਲਾਦਰੀ ਬੈਠੀ ਆਣੇ ਅੱਛਾ ਉਹਨਾਂ ਕੁੜੀ ਆਵੇ ਨੇ ਨਾ ਮੇਰਾ ਪਿਓ ਬੜਾ ਭੋਲਾ ਪੁੱਛ ਲਿਆ ਇਹਨਾਂ ਨੂੰ ਉਹਨਾਂ ਨੇ ਵੇਖਿਆ ਤੇ ਉਹਨੇ ਕਸ਼ ਘਰੋਂ ਕੱਢਿਆ ਹੀ ਨਾ ਆਪਣੇ ਜੀਠੀ ਲੈ ਲਿਆ ਜਾਂ ਕੁਝ ਲੈ 20 ਕਿੱਲੇ ਜ਼ਮੀਨ 20 ਕਿੱਲੇ ਜ਼ਮੀਨ ਹਾਂਜੀ ਜਿਹੜੀ ਤੁਹਾਨੂੰ ਆਈ ਨਹੀਂ ਨਾ ਕੀਤਾ ਮਾੜਾ ਜੋ ਹੋ ਗਿਆ ਪਿਓ ਕੋਈ ਮਾੜਾ ਹੋ ਗਿਆ ਤੇ ਜ਼ਮੀਨ ਕੁਛ ਨਹੀਂ ਬਸ ਉਸ ਵੇਲੇ ਉਹ ਲੋਕਾਂ ਨੂੰ ਆਪਣੀ ਆਪਣੀ ਪਈ ਸੀ ਕਿ ਵੀ ਮੇਰੇ ਖਾਨਦਾਨ ਜਿਉਂਦਾ ਰਵੇ ਤੇ ਉਹਨੂੰ ਮੈਂ ਸਾਡੇ ਅਮਲੇ 'ਚ ਇੱਕ ਜਾਨ ਇੱਕ ਕੁੜੀ ਖੋਈ ਸੀ ਕਨ ਤੁਹਾਡੇ ਅਮਲੇ 'ਚ ਜੱਸੇ ਚੜਦੇ ਸਨ ਆਇਆ ਜੱਸਾ ਚੜਦਾ ਆਇਆ ਤੇ ਕੋਈ ਨਾ ਕੋਈ ਲੁੱਟਦਿਆਂ ਉਹ ਖਲੋਤੀ ਮੈਂ ਉਹਨੇ ਧੁੱਪੇ ਬੈਠ ਅੱਛਾ ਉੱਥੇ ਜਿਸੇ ਆਏ ਨਾ ਆਦੇ ਚ ਉਥੋਂ 2-3 ਪਏ ਤਲਵਾਰਾਂ ਵਾਲੇ ਤੇ ਮਲਕਾਂ ਦੀ ਤੇਜ ਧੀ ਸੋਹਣੀ ਰੱਜ ਕੇ ਗੋਰੀ ਚਿੱਟੀ ਅੱਛਾ ਉਹਨਾਂ ਖਿੱਚ ਲਈ ਰੋਂਦੀ ਕਰਲਾਂਦੀ ਤੋਰਾਈ ਉਹਨਾਂ ਨਾ ਛੱਡੇ ਤਿੰਨ ਜਿਹੜੇ ਸਨ ਉਹਨਾਂ ਜਵਾਰਾਂ ਤੇ ਬਾਜਰੇ ਹੁੰਦੇ ਸਨ ਮਾਂ ਦੀ ਜਵਾਰਾਂ ਬਾਜਾਂ ਤੇ ਤਰੋਵੇ ਚ ਵੀ ਤੇ ਇੱਕ ਉਧਰ ਮੁਸਲਮਾਨ ਸੀ ਅੱਛਾ ਮੁਸਲਮਾਨ ਨੂੰ ਅਸਲਾ ਦਿੱਤਾ ਤੂੰ ਜਾ ਸਿਪਾਹੀ ਨੇ ਤੋਂ ਲੈ ਕੇ ਕਿਲਾ ਤੋਂ ਕਰ ਲੈ ਤੋ ਜਿਸਲੇ ਉਹ ਆਇਆ ਨੇ ਜਵਾਰਾਂ ਦੇ ਕੋਲ ਰੋਂਦੀ ਆਵਾਜ਼ ਆਵੇ ਹਾਏ ਮੈਂ ਛੱਡ ਦੇ ਹਾਏ ਮੈਂ ਛੱਡ ਉਹਨੇ ਉੱਥੇ 2 ਫੈਲ ਕੀਤੇ ਉਹ ਡਰਦੇ ਨਾ ਕੁੜੀ ਬਾਵਾ ਛਡਾ ਕੇ ਆ ਗਈ ਤੇ ਉਹਦੀ ਗੱਲ ਵੇ ਵੀਰ ਮੈਨੂੰ ਲੈ ਚੱਲ ਤੋਵਾ ਮੇਰੀ ਸਮਝ ਮਾਂ ਉਹ ਫਿਰ ਉਹਨੇ ਆਖਿਆ ਮੈਂ ਤੂੰ ਭੈਣ ਤੇ ਤੂੰ ਉਹਨੂੰ ਖਲੋ ਜਾ ਮੈਂ 2-3 ਫੈਲ ਉਹ ਸੁੱਟ ਲਾ ਅੱਛਾ ਉਹਨੇ ਸੱਠੇ ਤੇ ਫਿਰ ਉਹ ਆਪਣਾ ਪੂਰ ਛੱਡ ਕੇ ਆਏ ਅੱਛਾ ਉਹ ਮੁੰਡਾ ਲੈ ਗਿਆ ਉੱਥੇ ਜਾ ਕੇ ਐਲਾਨ ਕਰਾ ਕੇ ਟਾਕਣਾ ਮੇਰੇ ਕੋਲ ਮਾਨ ਤੇ ਆ ਨਾ ਦੱਸ ਦੀ ਇੱਕੋ ਤੀਸ ਉਹਨੇ ਜੋ ਤੇ ਰੋਣ ਤੇ ਅੱਛਾ ਫਿਰ ਲੱਭ ਗਈ ਉਹਨੂੰ ਜਾ ਕੇ ਦਿੱਤੀ ਫਿਰ ਵਾਹ ਜੀ ਵਾਹ ਵੇਖ ਲਓ ਮੇਰੀ ਦਾਦੀ ਪੈਸੇ ਤੋਂ ਡਰਦੀ ਘਰੋਂ ਨਹੀਂ ਸੀ ਨਿਕਲੀ ਤੇ ਉੱਥੇ ਰਹੀ ਕਿ ਆ ਗਈ ਸੀ ਨਾ ਐਡੀ ਸਾਰੀ ਸੀ ਧੀ ਪੋਤਰੀ ਨਾਲ ਲੈ ਕੇ ਆ ਮੈਂ ਕੀ ਤੁਸੀਂ ਐਵੇਂ ਉਤਰੇ ਨਾ ਜਾਓ ਸਾਰਾ ਪਿੰਡ ਧੀ ਸੀ ਪਿੰਡ ਧੀ ਦੇ ਕਰਨਾ ਕੁੱਪੀ ਚੱਲ ਜਾਓ ਤੁਸੀਂ ਮੈਂ ਜਾਣੇ ਅੱਛਾ ਨਹੀਂ ਆਈ ਸੀ ਉੱਥੇ ਰਹੀ ਮਾਰ ਛੱਡੀ ਸਿੱਖਾਂ ਨੇ ਮਾਰ ਛੱਡੀ ਦੌਲਤ ਸੀ ਉਹਦੇ ਕੋਲ ਪੈਸਾ ਤੇਲਾ ਉਹਦੇ ਤੋਂ ਦਾਦੀ ਆਈ ਨਾ ਤੇ ਉਹਨੇ ਚੋਰੀ ਕਰ ਲਈ ਸਾਨੇ ਲਾਈ ਤੇ ਸਾਨ ਲਾ ਕੇ ਸੁੱਤੀਆਂ ਸਨ ਤੇ ਦੋਨਾਂ ਨੂੰ ਮਾਰ ਦਿੱਤਾ ਨਹੀਂ ਫਿਰ ਦਾਰੀ ਉਹ ਜੇ ਸੁੱਤੀਆਂ ਦਿਨੇ ਉੱਠੀ ਤੇ ਵੇਖਿਆ ਉਹ ਗਵਾਂਢਾਂ ਨੇ ਜਾ ਕੇ ਪਿੱਟੇ ਰੋਇਆ ਤੇਰੇ ਤੁਸੀਂ ਲੁੱਟਿਆ ਤੁਸੀਂ ਲੱਟਿਆ ਉਹ ਸ਼ਾਮ ਪਈ ਇਹਦਾ ਤੇ ਲਾਈਏ ਦੂਆ ਦਾਦੀ ਕੋਲ ਅੱਛਾ ਉੱਥੇ ਮਾਰ ਦਿੱਤਾ ਮਾਰ ਛੱਡ ਦੂਆ ਚਲਾ ਚ ਸੋਟਿਆ ਉਹ ਦਾਦੀ ਸਿੱਖਣੀ ਸੀ ਮੁਸਲਮਾਨ ਨਾਲ ਉਹਦਾ ਜਰਾਨਾ ਸੀ ਉਹਨੇ ਆਈ ਉਹ ਹਰਾ ਕਿਵੇਂ ਉਹਦੀ ਆਈ ਉਹ ਢੇਲੀ ਸੀ ਉਦਾ ਉਹਦੇ ਨਾਂ ਸੀ ਉਹ ਆ ਕੇ ਕਹਿੰਦੇ ਉਹਨੇ ਆ ਗਈ ਰਾਤੋਂ ਰਾਤ ਇਧਰ ਇਹ ਉੱਥੇ ਬਾਰਡਰ ਦੀ ਛੇਤੀ ਉਹਨੇ ਦੱਸਿਆ ਫਿਰ ਆ ਕੇ ਉਹਨੇ ਚੱਲੇ ਨਾ ਲੈ ਲੋਕਾਂ ਨੂੰ ਆਖਿਆ ਸੀ ਪਲੀਜ਼ ਮੌਕਾ ਹੋ ਜੇ ਜਿਹਦੀ ਡੇਰਾ ਮਾਂ ਜਾਂ ਬੱਚਾ ਰਹੇਗਾ ਜਾਂ ਡੇਰਾ ਮਰਦ ਰਹਿ ਗਿਆ ਉਹਨੂੰ ਜਾਓ ਲੈ ਨਾਲ ਪਲੀਜ਼ ਜਾਂਦੀ ਉਹਨੇ ਆਖਿਆ ਵੇ ਫਜ਼ਲ ਸ਼ਾਹ ਮੇਰੇ ਪਿਓ ਨੂੰ ਤਾਂ ਸ਼ਾਹ ਨੇ ਫਜ਼ਲ ਸ਼ਾਹ ਕਿੱਥੇ ਚੱਲਿਆ ਆਖਿਆ ਮੈਂ ਮਾਂ ਨੂੰ ਲੈਣ ਚੱਲਿਆ ਅਸੀਂ ਨਾ ਜਾ ਤਾਂ ਚੌਥਾ ਦਿਨ ਪਹਿਲਾਂ ਮਾਰ ਦਿੱਤੀ ਦੂਆ ਪੋਤਰੀ ਨੂੰ ਬਸ ਵੇਖੋ ਜੀ ਉਸ ਵੇਲੇ ਜ਼ਮਾਨਾ ਹੀ ਆਈਦਾ ਸੀ ਟਾਈਮ ਹੀ ਆਈਦਾ ਸੀ ਤੋਬਾ ਹੱਕ ਲੋਕ ਮਾਰੇ ਗਏ
ਇੱਜ਼ਤਾਂ ਲੁੱਟੀਆਂ ਗਈਆਂ ਬੇਟੀਆਂ ਦੀਆਂ, ਤੇ ਜਿਹੜੇ ਇੱਜ਼ਤਾਂ ਬਚਾ ਕੇ ਆਏ ਉਹ ਵਿਚਾਰੇ ਰੁਲ ਉਹ ਗਏ ਇੱਧਰ ਆ ਕੇ। ਕੁੜੀਆਂ ਰਹਿ ਗਈਆਂ ਲੋਕਾਂ ਦੀਆਂ ਉੱਥੇ ਸਵਾਲ ਇਹ ਬਜ਼ੁਰਗ ਹੈ ਜੇ ਮੇਰੇ ਵਰਗਾ ਤੇਰੇ ਦੇ ਵਰਗਾ ਮੁੰਡਾ, ਉਹਦਾ ਕੋਈ ਦੌਲਤ ਸੀ ਘਰ ਪਿੰਡ ਪਿੰਡ ਤੇ ਉਹ ਰਾਤ ਨੂੰ ਕੋਈ 4 ਦਿਨ ਲੰਘੇ ਤੇ ਉਹਨੇ ਆਖਿਆ ਮੈਂ ਜਾ ਪਤਾ ਤੇ ਕਰਾਂ। ਲੈ ਤੇ ਨਹੀਂ ਗਏ, ਉਹ ਲੈਣ ਆਇਆ ਤੇ ਉਹਦੇ ਵਿੱਚ ਫਸਾ ਦੇ 15 ਕੁੜੀਆਂ। ਅੱਛਾ। ਉਹਨਾਂ ਆਖਿਆ ਕਿੱਥੇ ਜਾਈਏ। ਉਹ ਆਇਆ ਆਪਣੇ ਘਰ ਤੇ ਬਾਜ ਆ ਗਈ ਅੱਗੋਂ ਜਨਾਨੀਆਂ ਦਾ। ਉਹ ਆਂਦਾ ਹੈ ਪੁੱਤ ਤੁਸੀਂ ਕੌਣ ਵਿੱਚ ਅੰਦਰ ਕੌਣ ਹੋ? ਉਹਨੇ ਆਖਿਆ ਵੇ ਬਾਬਾ ਸ਼ੁਕਰ ਹੈ ਤੂੰ ਆ ਗਏ। ਇਸ ਲਈ ਉਹਨੇ ਬੂਹਾ ਲਾਇਆ ਦੇਖੋ ਤੇ 10-15। ਉਹਨੇ ਆਖਿਆ ਇੱਥੇ ਬਵੋ ਤੁਸੀਂ, ਬੂਹਾ ਮਾਰ ਲਓ। ਉਹਨੇ ਕੀ ਕੀਤਾ ਵੀ ਸਿੱਖਾਂ ਹੀ ਲੁੱਟਣ ਦੀਆਂ ਨੇ ਇਸ਼ਟਾਂ ਸਾਡੀਆਂ। ਉਹਨੇ ਲਿਆ ਕੇ ਸੇਠੀ ਚੋਂ ਡੱਬੀ ਤੇ ਤੇਲ ਬੂਹੇ ਤੇ ਸੱਟ ਕੇ ਲਾ ਕੇ ਹੋ ਗਿਆ। ਅੱਛਾ, ਅੱਗਾਂ ਲਾਤੀ ਅੱਗ ਲਾ ਦੀ ਸਿੱਖਾਂ ਜੂ ਲੁੱਟਣੀ ਤੇ ਇੱਥੇ ਹੀ ਮਰ ਜਾ। ਓਏ ਹੋਏ ਹੋਏ ਇਹਨੇ ਕੋਲ ਨੇ ਪੁੱਤਰ